मेरे सजनों, बेलियो ते बजुर्गो जी, एस स्टूडियो वालों लाला जी, सादक भट्टी ते शायर डॉक्टर सैफ कमाली दा मुहब्बतां भरिया सलाम। असी तुहाडे बहुत शुक्रगुजार हाँ कि तुसी साडियां दास्तानां नूं सुणदे, साडे चैनल नूं लाइक करदे, पसंद करदे ते साडा हौसला वधांदे। अज जिहड़ी असी दास्तान लैके आए हाँ ਉਹਦਾ ਨਾਂ ਹੈ ਨੌਂ ਤੇ ਸੱਸ ਦੀ ਲੜਾਈ। ਇਹ ਇੱਕ ਅਨੋਖੀ ਦਾਸਤਾਨ ਹੈ ਜਿੰਦੇ ਵਿੱਚ ਹਰ ਘਰ ਦੀ ਕਹਾਣੀ ਸ਼ਾਮਲ ਹੈ ਤੇ ਸਬਕ ਵੀ ਹੈ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਲਾਲਾ ਮੂਸਾ ਖੋੜੀਆਂ ਤੋਂ ਚੌਧਰੀ ਜ਼ਫਰ ਇਕਬਾਲ, ਫੈਸਲਾਬਾਦ ਤੋਂ ਰਿਆਜ਼ ਰਹਿਮਾਨੀ, ਕਾਲੇ ਵਾਲੇ ਚੀਮੇ ਤੋਂ ਜ਼ਕਾਉਲਾ ਚੀਮਾ, ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ। ਤੇ ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਮੇਰੇ ਦੋਸਤੋ, ਅੱਲਾਹ ਤਾਲਾ ਨੇ ਜਦੋਂ ਦੁਨੀਆ ਬਣਾਉਣ ਦਾ ਸੋਚਿਆ, ਇਸ ਦੁਨੀਆ ਵਿੱਚ ਹਰ ਸ਼ੈ ਬਣਾਈ ਜਿਹਦੀ ਜ਼ਰੂਰਤ ਸੀ ਤੇ ਹਰ ਇੱਕ ਦੇ ਜੋੜੇ ਬਣਾਏ ਤੇ ਉਹਨਾਂ ਦੀ ਪਹਿਚਾਣ ਕਰਵਾਈ, ਜਿਵੇਂ ਕਿ ਇਨਸਾਨ ਤੇ ਹੈਵਾਨ, ਚਰਿੰਦ ਤੇ ਪਰਿੰਦ, ਜ਼ਮੀਨ ਤੇ ਆਸਮਾਨ, ਸੂਰਜ ਤੇ ਚੰਨ, ਦਿਨ ਤੇ ਰਾਤ, ਸੁਬਹ ਤੇ ਸ਼ਾਮ, ਮਰਦ ਤੇ ਔਰਤ, ਮੀਆਂ ਤੇ ਬੀਵੀ, ਭੈਣ ਤੇ ਭਰਾ, ਇੱਥੋਂ ਤੱਕ ਕਿ ਬੇਜ਼ਬਾਨ ਜਾਨਵਰਾਂ ਦੇ ਤੇ ਅੱਖਾਂ ਦੇ ਵੀ ਜੋੜੇ ਬਣਾਏ। ਇਹਨਾਂ ਸਾਰੇ ਜੋੜਿਆਂ ਨੂੰ ਦੁਨੀਆ ਜਾਣਦੀ ਏ ਤੇ ਪਛਾਣਦੀ ਏ। ਇੱਕ ਇੰਜ ਦਾ ਵੀ ਜੋੜਾ ਹੈ ਜਿਹੜਾ ਹਰ ਇੱਕ ਘਰ ਵਿੱਚ ਹੁੰਦਾ ਹੈ ਤੇ ਇਸ ਜੋੜੇ ਦੀ ਦੁਨੀਆ ਬਣਨ ਤੋਂ ਲੈ ਕੇ ਹੁਣ ਤਾਈਂ ਬਣ ਨਹੀਂ ਆਈ। 100 ਵਿੱਚੋਂ ਕੋਈ ਇੱਕ ਘਰ ਹੋਵੇਗਾ ਜਿਹਦੇ ਵਿੱਚ ਇਹ ਜੋੜਾ ਸਲੂਕ ਨਾਲ ਰਹਿੰਦਾ ਹੋਵੇਗਾ। ਤੁਹਾਡੇ ਦਿਲ ਵਿੱਚ ਖਿਆਲ ਆ ਰਿਹਾ ਹੋਵੇਗਾ ਕਿ ਉਹ ਜੋੜਾ ਕਿਹੜਾ ਹੈ। ਉਹ ਜੋੜਾ ਹੈ ਨੌਂ ਤੇ ਸੱਸ ਦਾ। ਇਨਸਾਨ ਦੀ ਜ਼ਿੰਦਗੀ ਵਿੱਚ ਵਿਆਹ ਇੱਕ ਉਹ ਸੱਚੀ ਹਕੀਕਤ ਹੈ ਜਿਹਦੇ ਤੋਂ ਬਗੈਰ ਇਹ ਦੁਨੀਆ ਅੱਗੇ ਨਹੀਂ ਵੱਧ ਸਕਦੀ। ਜਦੋਂ ਬਾਲ ਜਵਾਨ ਹੋ ਜਾਂਦੇ ਨੇ ਤੇ ਮਾਪੇ ਉਹਨਾਂ ਦੇ ਵਿਆਹ ਬਾਰੇ ਸੋਚਦੇ ਨੇ। ਇਸੇ ਤਰ੍ਹਾਂ ਇਹ ਸਿਲਸਿਲਾ ਹਜ਼ਰਤ ਆਦਮ ਤੋਂ ਚੱਲਦਾ ਆ ਰਿਹਾ ਹੈ। ਵਿਆਹ ਵਾਸਤੇ ਇੱਕ ਕੁੜੀ ਤੇ ਇੱਕ ਮੁੰਡੇ ਦੀ ਲੋੜ ਪੈਂਦੀ ਏ। ਕੁੜੀ ਤੇ ਮੁੰਡੇ ਦੇ ਮਾਪਿਆਂ ਦਾ ਖਿਆਲ ਹੁੰਦਾ ਹੈ ਕਿ ਸਾਡੀ ਔਲਾਦ ਖੁਸ਼ ਰਵੇ, ਇਹਨੂੰ ਕੋਈ ਤੰਗੀ ਮੁਸੀਬਤ ਨਾ ਆਵੇ। ਖਾਸ ਕਰ ਧੀ ਦੇ ਮਾਪਿਆਂ ਦੀ ਖੁਆਇਸ਼ ਹੁੰਦੀ ਏ ਕਿ ਉਹਨਾਂ ਦੀ ਧੀ ਸਦਾ ਖੁਸ਼ ਰਵੇ। ਜਦੋਂ ਧੀ ਦਾ ਵਿਆਹ ਹੁੰਦਾ ਹੈ ਤੇ ਹਰ ਮਾਂ ਆਪਣੀ ਧੀ ਨੂੰ ਹਦਾਇਤ ਦੇ ਕੇ ਘੱਲਦੀ ਏ। ਕੋਈ ਮਾਂ ਇੰਜ ਦੀ ਨਹੀਂ ਹੁੰਦੀ ਜਿਹੜੀ ਆਪਣੀ ਧੀ ਨੂੰ ਸੁਖੀ ਨਹੀਂ ਵੇਖਣਾ ਚਾਹੁੰਦੀ। ਧੀ ਨੂੰ ਵਿਦਿਆ ਕਰਨ ਵੇਲੇ ਮਾਂ ਆਪਣੀ ਧੀ ਨੂੰ ਕੁਝ ਗੱਲਾਂ ਸਮਝਾਉਂਦੀ ਏ, ਰੱਬ ਕੋਲੋਂ ਇਹਦੇ ਲਈ ਸੁੱਖਾਂ ਦੀਆਂ ਦੁਆਵਾਂ ਕਰਦੀ ਏ। ਕਹਿੰਦੇ ਨੇ ਧੀ ਰੱਬ ਦੀ ਰਹਿਮਤ ਹੁੰਦੀ ਏ, ਪਰ ਇਹਨਾਂ ਦੇ ਨਸੀਬਾਂ ਤੋਂ ਡਰ ਲੱਗਦਾ ਹੈ। ਧੀ ਦੀ ਜੁਦਾਈ ਦੀਆਂ ਕੁਝ ਗੱਲਾਂ ਸਾਦਕ ਭੱਟੀ ਸਾਹਿਬ ਗਾ ਕੇ ਸੁਣਾਉਂਦੇ ਨੇ ਤੇ ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਡਾਕਟਰ ਸੈਫ ਕਮਾਲੀ ਸਾਹਿਬ ਕੀ ਲਿਖਦੇ ਨੇ। ਗੱਲ ਸਿਆਣਿਆਂ ਨੇ ਸੱਚ ਆਖੀ, ਧੀ ਜੰਮਦੀ ਹੋਵੇ ਪਰਾਈ ਯਾਰੋ। ਰੱਬ ਦੇਵੇ ਸੁੱਖ ਧੀਆਂ ਨੂੰ, ਕਹਿੰਦੀ ਮਾਪਿਆਂ ਨਾਲ ਜੁਦਾਈ ਯਾਰੋ। ਡਰ ਲੱਗਦਾ ਇਹਨਾਂ ਦੇ ਨਸੀਬਾਂ ਤੋਂ, ਇਹ ਰਾਤ ਨੂੰ ਉੱਠ ਕੇ ਖਾਂਦੀਆਂ ਨਹੀਂ। ਮਾਪੇ ਪਾਲ ਕੇ ਧੀਆਂ ਨੂੰ ਜਵਾਨ ਕਰਦੇ, ਘਰ ਮਾਪਿਆਂ ਦੇ ਰਾਂਦੀਆਂ ਨਹੀਂ। ਲਾਡਾ ਪਾਲੀਆਂ ਘਰ ਚੋਂ ਤੋਰ ਕੇ ਤੇ ਹਾਏ ਤੋਰ ਕੇ ਤੇ ਨਾਲ ਗੈਰਾਂ ਦੇ ਮਾਪੇ ਖਲਾ ਦਿੰਦੇ। ਦੁੱਖ ਸਹਿੰਦੇ ਮਾਪੇ ਵਿਛੋੜੇ ਦਾ, ਧੀ ਅੱਤੀ ਜਦੋਂ ਵਿਆਹ ਦਿੰਦੇ। ਛੱਡ ਮਾਂ ਪਿਓ ਤੇ ਭੈਣ ਭਾਈ, ਘਰ ਹੋਰ ਕਿਸੇ ਦੇ ਵਸ ਦੀਏ। ਦੁੱਖ ਸੁੱਖ ਚ ਸ਼ੁਕਰ ਦਾ ਕਰਦੀ, ਧੀ ਭੇਤ ਨਾ ਦਿਲ ਦਾ ਦੱਸ ਦੀਏ। ਹੱਥ ਚੁੱਕ ਕੇ ਮੰਗੋ ਦੁਆ ਯਾਰੋ, ਧੀ ਕਿਸੇ ਨੂੰ ਦੁੱਖ ਕੋਈ ਆਵੇ ਨਾ। ਰਵੇ ਖੁਸ਼ੀਏ ਆਪਣੇ ਘਰ ਵਿੱਚ, ਧੀ ਦੁੱਖ ਕਦੀ ਕੋਈ ਸੁਣਾਵੇ ਨਾ। ਮੇਰੇ ਸਜਣੋਂ, ਵਿਆਹ ਦੇ ਬਾਅਦ ਮਹੀਨੇ 2 ਤੇ ਬੜੇ ਸੁਲ੍ਹਾ ਸਲੂਕ ਨਾਲ ਲੰਘਦੇ ਨੇ। ਧੀ ਮਾਂ ਪਿਓ ਭੈਣ ਭਰਾ ਛੱਡ ਕੇ ਜਦੋਂ ਸਹੁਰਿਆਂ ਘਰ ਜਾਂਦੀ ਏ ਤੇ ਸਹੁਰਿਆਂ ਨੂੰ ਚਾਹੀਦਾ ਕਿ ਉਹ ਵੀ ਉਹਨੂੰ ਆਪਣੀ ਧੀ ਸਮਝਣ। ਧੀ ਨੂੰ ਵੀ ਚਾਹੀਦਾ ਕਿ ਆਪਣੀ ਸੱਸ ਨੂੰ ਮਾਂ ਸਮਝੇ ਤੇ ਸੱਸ ਨੂੰ ਚਾਹੀਦਾ ਕਿ ਨੂੰਹ ਨੂੰ ਆਪਣੀ ਧੀ ਸਮਝੇ। ਰੱਬ ਕਰੇ ਦੋਵਾਂ ਦਾ ਪਿਆਰ ਕਾਇਮ ਰਵੇ।
ਤੇ ਜੇ ਦੋਵਾਂ ਵਿੱਚੋਂ ਇੱਕ ਵੀ ਵਿੱਥ ਪਾਵੇ ਤੇ ਛੋਟੀਆਂ-ਛੋਟੀਆਂ ਗੱਲਾਂ ਲੜਾਈਆਂ ਬਣ ਜਾਂਦੀਆਂ ਨੇ ਤੇ ਇਸ ਵਜ੍ਹਾ ਤੋਂ ਦੋਵਾਂ ਦੇ ਦਿਲ ਵਿੱਚ ਇੱਕ ਦੂਜੇ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਇਹ ਨਫ਼ਰਤ ਕਬਰ ਦੀਆਂ ਕੰਧਾਂ ਤੱਕ ਨਹੀਂ ਮੁੱਕਦੀ। ਨੌਂ ਤੇ ਸੱਸ ਕਿਵੇਂ ਲੜਦੀਆਂ ਨੇ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ ਤੇ ਰਿਕਾਰਡ ਕਰ ਰਹੇ ਨੇ ਲਾਲਾ ਜੀ। ਸੱਸ ਕਹਿੰਦੀ ਏ ਨੌਵੇਂ ਨੀ ਤੂੰ ਬਨ ਫੱਬ ਕੇ ਕਿਉਂ ਰਹਿੰਦੀਆਂ, ਇੱਕ ਕੰਮ ਵੀ ਕਰਦੀ ਨਹੀਂ ਤੂੰ ਮੈਂ ਜਿਹੜਾ ਵੀ ਤੈਨੂੰ ਕਹਿੰਦੀਆਂ। ਹਰ ਵੇਲੇ ਮੂੜ ਵਹਾਵੇਂ ਤੂੰ ਤੌਰ ਨਹੀਂ ਤੇਰੇ ਮੁੱਕਦੇ ਨੀ, ਬੁੱਢੇ ਬਾਰੇ ਕੰਮ ਕਰਾਂ ਮੈਂ ਸਾ ਮੇਰੇ ਆਪਣੇ ਸੁੱਕਦੇ ਨੀ। ਨੋ ਕਹਿੰਦੀ ਏ ਸੱਸੇ ਪੈੜੀਏ ਨੀ ਹਾਏ ਪੈੜੀਏ ਨੀ ਨਿਤ ਨਾਲ ਮੇਰੇ ਲਾਇਮ ਟੱਕਾ ਨੀ। ਪੁੱਤ ਤੇਰਾ ਵੇਲਾ ਫਿਰਦਾ ਨੀ ਇਹ ਤੋੜਦਾ ਨਹੀਂ ਇੱਕ ਡੱਕਾ ਨੀ। ਨਾ ਕੋਈ ਸੂਟ ਕੋਈ ਨਾ ਜੁੱਤੀ ਨੀ ਲੈ ਕੇ ਦਿੰਦਾ ਨਹੀਂ ਤੇਰਾ ਪੁੱਤ ਮੈਨੂੰ। ਮੈਂ ਤੇ ਪੇਕਿਆਂ ਦੇ ਨਿਤ ਪਾ ਕੱਪੜੇ ਦੱਸ ਦਿੱਤਾ ਏ ਮੈਂ ਸੱਚ ਤੈਨੂੰ। ਸੱਸ ਕਹਿੰਦੀ ਏ ਨੌਵੇਂ ਮੇਰੀ ਨਹੀਂ ਕੱਪੜੇ ਮੇਰੇ ਥੋਮਦੀ ਤੂੰ, ਨਹੀਂ ਕਰਦੀ ਕੰਮ ਕੋਈ ਚੱਜ ਦਾ ਤੂੰ ਹਰ ਵੇਲੇ ਰਵੇਂ ਨੀ ਰੋਮਦੀ ਤੂੰ। ਮੇਰੇ ਦੋਸਤੋ, ਜੇ ਸੱਸ ਕਿਸੇ ਗੁਆਂਢਣ ਨਾਲ ਗੱਲ ਕਰੇ ਤੇ ਨੌਂ ਸਮਝਦੀ ਹੈ ਕਿ ਉਹ ਬੈਠੀ ਮੇਰੀ ਚੁਗਲੀਆਂ ਕਰ ਰਹੀ ਹੈ ਤੇ ਜੇ ਨੌਂ ਕਿਸੇ ਕੋਲ ਬਹਿ ਜਾਵੇ ਤੇ ਸੱਸ ਦੇ ਦਿਲ ਵਿੱਚ ਸ਼ੱਕ ਪੈਦਾ ਹੋ ਜਾਂਦਾ ਹੈ। ਇਹ ਸ਼ੱਕ ਘਰ ਵਿੱਚ ਹਰ ਵੇਲੇ ਲੜਾਈ ਬਣਾਈ ਰੱਖਦਾ ਹੈ। ਨੌਂ ਤੇ ਸੱਸ ਦੀ ਇਸ ਲੜਾਈ ਵਿੱਚ ਮੁੰਡਾ ਵਿਚਾਰਾ ਇਹਨਾਂ ਦੋਵਾਂ ਦੇ ਵਿਚਕਾਰ ਫਸ ਜਾਂਦਾ ਹੈ। ਉਹ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ। ਜੇ ਉਹ ਆਪਣੀ ਘਰਵਾਲੀ ਨੂੰ ਸਮਝਾਵੇ ਤੇ ਉਹ ਕਹਿੰਦੀ ਹੈ ਕਿ ਆਪਣੀ ਮਾਂ ਦੀ ਤਰਫਦਾਰੀ ਕਰਦਾ ਹੈ ਤੇ ਮੇਰੀ ਫੇਵਰ ਨਹੀਂ ਕਰਦਾ, ਤੇ ਜੇ ਉਹ ਆਪਣੀ ਮਾਂ ਨੂੰ ਸਮਝਾਵੇ ਤੇ ਮਾਂ ਉਹਦੇ ਦੁਆਲੇ ਹੋ ਜਾਂਦੀ ਏ। ਮਾਂ ਕਹਿੰਦੀ ਏ ਮੈਂ ਤੈਨੂੰ ਜੰਮਿਆ ਪਾਲਿਆ ਏ ਤੇ ਤੂੰ ਹੁਣ ਆਪਣੀ ਜ਼ਨਾਨੀ ਦੇ ਪਿੱਛੇ ਲੱਗ ਗਿਆ। ਉਹ ਮੁੰਡਾ ਵਿਚਾਰਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਆਪਣੀ ਘਰਵਾਲੀ ਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੰਦਾ ਹੈ, ਜਿਹਦੀ ਵਜ੍ਹਾ ਨਾਲ ਉਹਦਾ ਵਸਦਾ ਘਰ ਉੱਜੜ ਜਾਂਦਾ। ਕਈ ਮਾਵਾਂ ਆਪਣੇ ਪੁੱਤਰਾਂ ਨੂੰ ਕਹਿੰਦੀਆਂ ਨੇ ਤੂੰ ਇਹਨੂੰ ਛੱਡ, ਮੈਂ ਤੇਰਾ ਨਵਾਂ ਵਿਆਹ ਕਰਵਾ ਦਿਆਂਗੀ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਅਗਰ ਉਹ ਨੌਂ ਪੁਰਾਣੀ ਨੌਂ ਤੋਂ ਵੀ ਵੱਧ ਨਿਕਲੀ ਤੇ ਫਿਰ ਕੀ ਬਣੇਗਾ। ਇਹ ਤੇ ਉਹ ਮਿਸਾਲ ਹੋ गई कि अब तो घबरा के कहते हैं कि मर जाएंगे, मर के भी चैन न पाया तो किधर जाएंगे। सादक भट्टी साहब ये माजरा कुछ इस तरह बयान करते ने। नौ जे सस नू मां समझे ते होवे ना इंज लड़ाई, सस भी नौ नू धी समझे, ये गल मैं यार समझाई। सादक भट्टी गा के सुना रहा। ओ पुत विचारा फस जांदा ए, फस जांदा है हाय फस जांदा है इन्हां दोवां दे विचकार यारो। ओ मां नू भी नहीं छड्ड सकदा ते ना अपना ओ घर-बार यारो। बीवी बच्चे भी प्यारे होंदे ने इन्हां नाल ही रौनक घर दी ए। इज्जत मापियां दी भी फर्ज होंदी जिंद दोवां पासेओं सड़दी ए। मां कहंदी ए छड्ड दे बीवी नू मैं तेरा वे कर दियां होर विआह। ਇਹਦੇ ਨਾਲ ਹੀ ਹੋਣਾ ਗੁਜ਼ਾਰਾ ਮੇਰਾ ਮੈਨੂੰ ਨਵੀਂ ਦੇ ਤੂੰ ਨੋ ਲਿਆ। ਕਹਿੰਦਾ ਨੋਵਾਂ ਕਿੰਨੀਆਂ ਬਦਲੇਂਗੀ ਇਹਦੇ ਨਾਲ ਗੁਜ਼ਾਰਾ ਕਰ ਲਈਏ।
ਇੱਕ ਦੂਜੇ ਦੀਆਂ ਜਰ ਲਈਏ। ਨੂੰ ਸੱਸ ਦੋਵੇਂ ਕਰ ਲਵੋ ਸੁਲਾ, ਗੱਲਾਂ ਇੱਕ ਦੂਜੇ ਦੀਆਂ ਜਰ ਲਈਏ। ਮੇਰੇ ਦੋਸਤੋ, ਬਜ਼ੁਰਗੋ ਤੇ ਸੱਜਣੋ, ਉਧਰੋਂ ਨੂੰਹ ਰੁੱਸ ਕੇ ਪੇਕੇ ਚਲੀ ਜਾਂਦੀ ਏ ਤੇ ਉਹਦੇ ਮਾਪੇ ਧੀ ਨੂੰ ਸਮਝਾਉਣ ਦੀ ਬਜਾਏ ਹੋਰ ਲੜਾਈ ਵਟਾਉਂਦੇ ਨੇ ਤੇ ਆਪਣੇ ਹੱਥੀ ਆਪਣੀ ਧੀ ਦਾ ਘਰ ਉਜਾੜਨ ਦੀਆਂ ਗੱਲਾਂ ਕਰਦੇ ਨੇ। ਪੁਰਾਣੇ ਜ਼ਮਾਨੇ ਵਿੱਚ ਲੋਕ ਆਪਣੀ ਧੀ ਨੂੰ ਕਹਿੰਦੇ ਸੀ ਕਿ ਧੀਏ, ਪੇਕਿਆਂ ਘਰੋਂ ਤੂੰ ਡੋਲੀ ਵਿੱਚ ਬਹਿ ਕੇ ਚੱਲੀ ਏ ਤੇ ਸਹੁਰਿਆਂ ਘਰੋਂ ਤੇਰਾ ਜਨਾਜ਼ਾ ਹੀ ਉੱਠਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਸ ਘਰ ਨੂੰ ਛੱਡ ਕੇ ਨਾ ਆਵੀਂ। ਇਹ ਨੂੰਹ ਸੱਸ ਦੀ ਲੜਾਈ ਘਰਾਂ ਦੇ ਘਰ ਤਬਾਹ ਕਰ ਦਿੰਦੀ ਏ ਤੇ ਜ਼ਿੰਦਗੀ ਦਾ ਸਕੂਨ ਮੁਕਾ ਦਿੰਦੀ ਏ। ਜੇ ਨੂੰਹ ਤੇ ਸੱਸ ਇੱਕ ਦੂਜੇ ਨੂੰ ਮਾਂ ਧੀ ਸਮਝ ਕੇ ਰਹਿਣ ਤੇ ਇਹ ਲੜਾਈ ਕਦੀ ਨਹੀਂ ਹੋ ਸਕਦੀ। ਜਿਵੇਂ ਆਪਣੀ ਧੀ ਵਿਆਹ ਕੇ ਕਿਸੇ ਦੂਜੇ ਘਰ ਘੱਲੀ ਦੀ ਏ, ਇਸੇ ਤਰ੍ਹਾਂ ਕਿਸੇ ਦੂਜੇ ਘਰ ਦੀ ਧੀ ਵਿਆਹ ਕੇ ਆਪਣੇ ਘਰ ਲਿਆਈ ਦੀ ਏ। ਸੱਸ ਤੇ ਨੂੰਹ ਦੀ ਇਹ ਪੁਰਾਣੀ ਲੜਾਈ ਜੇ ਅਸੀਂ ਕੋਸ਼ਿਸ਼ ਕਰੀਏ ਤੇ ਮੁੱਕ ਸਕਦੀ ਏ। ਇਸ ਲੜਾਈ ਨੂੰ ਖਤਮ ਕਰਨ ਵਾਸਤੇ ਤਰਬੀਅਤ ਦੀ ਬਹੁਤ ਜ਼ਰੂਰਤ ਹੈ। ਇਸ ਦੇ ਨਾਲ ਹੀ GS ਸਟੂਡੀਓ ਵੱਲੋਂ ਲਾਲਾ ਜੀ, ਸਾਦਕ ਭੱਟੀ ਬਾਗ ਮੋੜ ਵਾਲੇ ਤੇ ਡਾਕਟਰ ਸੈਫ ਕਮਾਲੀ ਨੂੰ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।